ਸਾਡੇ ਇੱਕ ਪੜੋਸ ਸੀ ਜੌੜਾ ਸੁਨਾਰਾ, ਬੜਾ ਬੰਦਾ ਬੀਬਾ। ਉਹਦਾ ਮੁੰਡਾ ਸੀ ਕਾਸਮ ਅਲੀ, ਮਨਸੂ ਅਲੀ, ਉਹਦੇ ਦੋ ਮੁੰਡੇ ਸੀ। ਉੱਥੇ ਫਿਰ ਪਾਣੀ ਪੂਣੇ ਵਾਲੇ ਕੋਨੀ ਛੱਪੜਾਂ ਦੇ ਪਾਣੀ ਪੀਂਦੇ ਸੀ। ਉੱਥੇ ਵੀ ਫਿਰ ਕਾਫਲਾ ਆਇਆ ਸੀ। ਆ ਜਿਹੜੀ ਬਿੱਗੜ ਬੁੱਗੜ ਹੈ ਨਾ, ਇਹਨਾਂ ਪਿੰਡਾਂ ਸਾਰਿਆਂ ਦਾ ਕਾਫਲਾ। ਉੱਥੇ ਜਦੋਂ ਵਿਚਾਰੇ ਆਏ ਤਾਂ ਸਾਡੇ ਕੋਲ ਨਾ ਸ਼ਾਮ ਨੂੰ ਆ ਮਲਵਈ ਮਾਲਵੇ ਵਾਲੇ ਇਹ ਘੋੜੀਆਂ ਤੇ ਆਏ ਸ਼ਾਮ ਨੂੰ। ਇਹ ਆਏ ਵੀ ਆਪਾਂ ਇਹਨਾਂ ਨੂੰ ਲੁੱਟੀਏ। ਸਾਡੇ ਬੰਦਿਆਂ ਨੂੰ ਆਖਿਆ ਨੇ ਵੀ ਆਪਾਂ ਇਹਨਾਂ ਨੂੰ ਲੁੱਟੀਏ, ਵੀ ਆਪਾਂ ਜੋ ਲੁੱਟਿਆ ਹੀ ਨਾ ਤਾਂ ਆਪਾਂ ਲੁੱਟੀ। ਸਾਡੇ ਬੰਦਿਆਂ ਦਾ ਅਸੀਂ ਤਾਂ ਨਹੀਂ ਬਈ ਲੁੱਟਣਾ ਨਾ, ਅਸੀਂ ਤਾਂ ਆਪ ਲੁੱਟੀ ਤੇ ਆਏ ਹਾਂ। ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਦਾ। ਅੱਛਾ। ਆ ਏਰੀਆ ਜਿਹੜਾ ਹੈ ਨਾ ਬਿੱਗੜ ਵਾਲਾ ਦਾ ਸਾਰਾ ਇਹ ਉੱਠੇ ਸੀ, ਇਹ ਉਠੀ ਤੇ ਗਿਆ ਹੈ। ਤੇ ਵਿਚਾਰੇ ਰੋਡ ਤੇ ਨਹੀਂ ਗਏ, ਵਿੱਚੋਂ ਗਏ ਵੀ ਮਤ ਰਾਜ ਵੀ ਮਾਰ ਲਵਣ। ਤੇ ਵਿੱਚ ਵੀ ਵਿਚਾਰੇ ਉਹ ਮਲਵਈਆਂ ਨੇ ਜਵਾਬ ਦਿੱਤਾ ਆਪਣੇ ਬੰਦਿਆਂ, ਬਈ ਇਹ ਨਾ ਕੰਮ ਅਸੀਂ ਨਹੀਂ ਕਰਨਾ, ਬੰਦੇ ਨਹੀਂ ਮਾਰਨੇ। ਉਹ ਫਿਰ ਮਲਵਈ ਹਟ ਗਏ। ਉਹਨਾਂ ਜਾ ਕੇ ਮਿਲਟਰੀ ਵਾਲਿਆਂ ਨੇ ਕਿਹਾ ਤੇ ਉਹ ਨਹਿਰ ਹੈਗੀ, ਨਹਿਰ ਤੇ ਉਹਨੇ ਕਾਫਲੇ ਨੇ ਮਾਰ ਦਿੱਤਾ। ਉੱਥੇ ਨਾ ਸਾਡੇ ਖੂਹ ਤੋਂ 2 ਕਿਲੋਮੀਟਰ ਸੀ ਇੱਕ ਦਰਿਆ ਸੀ, ਤੇ ਉਹ ਕਿਸੇ ਜ਼ਮਾਨੇ ਚ ਤੇ ਸੁੱਕਾ ਹੀ ਪਿਆ, ਪਾਣੀ ਕੋ ਨਹੀਂ ਆ। ਉਦੋਂ ਪਰ ਕਾਫਲਾ ਇੱਕ ਆਇਆ, ਛੋਟਾ ਜਿਹਾ ਕਾਫਲਾ 500-600 ਦਾ, ਸਰਦਾਰਾਂ ਦਾ। ਸਾਰੇ ਸਰਦਾਰ ਨੇ, ਸਰਦਾਰ ਜਵਾਨੀ ਕੁੜੀਆਂ। ਉਹਨਾਂ ਜਦੋਂ ਨਿਕਲੇ ਨਾ ਉੱਥੋਂ ਆਦੇ ਪਿੰਡੋਂ, ਉਹਨਾਂ ਆ ਤੇ ਅੱਗੇ ਨਾ ਮੁਸਲਿਆਂ ਨਹਿਰ ਦੇ ਉੱਤੇ ਆ ਤੇ ਬਹਿ ਕੇ ਬੰਦੂਕਾਂ ਫੜ ਕੇ ਆਏ ਜਿਸ ਉਹ ਨਾ, ਤੇ ਉਹਨਾਂ ਤਾਂ ਅੱਗੋਂ ਬੰਦੂਕਾਂ ਖੜੀਆਂ ਕਰ ਲਈਆਂ। ਉਹਨਾਂ ਨੂੰ ਆਦੇ ਵੀ ਜਿਹੜੇ ਕੋਈ ਰੱਖੋ ਇੱਥੇ। ਉਹਨਾਂ ਦੇ ਕੱਪੜੇ ਵੀ ਉਤਰਾ ਲਏ ਕੁੜੀਆਂ ਦੇ ਸਾਰਿਆਂ ਦੇ। ਅਸੀਂ ਉਸ ਮਾਲ ਚਲਾਉਂਦੇ ਸੀ ਉੱਥੇ। ਜੈ ਬਾਬੇ ਭੁੰਮਣ ਸ਼ਾਹ ਕੀ ਜਾਏ। ਮਿੰਟ ਗੁਰੂ ਜ਼ਿਲ੍ਹਾ ਦੀਪਾਲਪੁਰ ਤਹਿਸੀਲ, ਸ਼ਾਮ ਚੰਦ ਨਾਮ, ਲੱਲੇ ਵਾਲਾ ਖੂਹ ਆਂਦੇ ਸੀ। ਪਿੰਡ ਕਿਹੜਾ ਸੀ ਆਪਣਾ? ਭੁੰਮਣ ਸ਼ਾਹ। ਆਸ-ਪਾਸ ਦੇ ਇਲਾਕਿਆਂ ਦੇ ਕੋਈ ਪਿੰਡਾਂ ਦੇ ਨਾਂ? ਪਿੰਡਾਂ ਦੇ ਨਾਂ ਬੂਟਾ ਕੋਟਾ, ਫਰੀਦਪੁਰਾ, ਕੱਚਾ ਪੱਕਾ, ਵਸਾਵੇ ਵਾਲਾ ਚੱਕਾ, ਕੋਲ ਸਾਡੇ ਨੇੜੇ ਹੀ ਆ। ਫੁੱਲਰਵਾਨੀ ਨੇੜੇ ਆ, ਤੁੱਲਾ ਨੇੜੇ ਆ, ਸ਼ਹਿਰ ਹਵੇਲੀ ਪੈਂਦਾ। ਉਹ ਆਪਣੇ ਪਿੰਡ ਤੋਂ 4 ਕੋਹ ਸੀ। ਉਦੋਂ ਮੇਰੀ 15 ਸਾਲ ਦੀ ਉਮਰ ਸੀ। ਕੰਮ ਕਾਰ ਉਸਲੇ ਹੀ ਆਏ, ਡੰਗਰ ਚਰਾ ਲੈਂਦੇ, ਪੜਾਈਆਂ ਘੱਟ ਹੀ ਆਈਆਂ। ਉਸ ਟਾਈਮ ਨਾ ਜਿਹੜਾ ਪਿੰਡ ਆ ਨਾ ਭੁੰਮਣ ਸ਼ਾਹ, ਉੱਥੇ ਬਾਹਰ ਦੇ ਪਿੰਡਾਂ ਦੇ ਬੜੇ ਬੜੇ ਆਏ ਵਿਚਾਰੇ ਲੁੱਟੀ ਕੇ ਉੱਥੇ ਬੈਠੇ ਰਹੇ। ਪਹਿਲੇ ਤਾਂ ਬਾਹਰ ਖੂਹਾਂ ਦੇ ਮਾਲ ਮੂਲ ਸੀ, ਫਿਰ ਮਾਲ ਵੀ ਸਾਰੇ ਪਿੰਡ ਹੀ ਲਿਆਂਦਾ। ਬਾਹਰ ਨਾ ਦੁਆਲੇ ਦੁਆਲੇ ਸਾਰੇ ਮੁਸਲਿਆਂ ਦੇ ਪਿੰਡ ਸੀ। ਹਫ਼ਤਾ ਕੁ ਰਹੇ ਤੇ ਫਿਰ ਬਾਅਦ ਅਸੀਂ ਸਵੇਰੇ 3 ਵਜੇ ਚੱਲ ਪਏ। ਸਾਡੇ ਨਾ ਜਿਹੜਾ ਸੀ ਮੰਤ ਗਲਧਾਰੀ ਦਾਸ, ਉਹ ਚੰਗੀ ਪਾਵਰ ਰੱਖਦਾ। ਉਹਨੇ ਪਹਿਲੇ ਜਾਂ ਮਿਲਟਰੀ ਵਾਲੇ ਸਦਾ ਲਏ ਸੀ 2 ਰਖਵਾਲੀ ਵਾਸਤੇ। ਮਿਲਟਰੀ ਵਾਲੇ ਆਏ 2, ਉਹ ਰਖਵਾਲੀ ਕਰਦੇ। ਉਹਨਾਂ ਕਿਹਾ ਵੀ ਆਪਾਂ ਰਹਿ ਨਹੀਂ ਸਕਦੇ, ਤੇ ਆਪਾਂ ਜਿਹੜਾ ਨਾ ਚਲਦੇ ਰਹੀਏ ਮੋੜਾ ਮਤ। ਸਾਰੇ ਪਾਕਿਸਤਾਨ ਦੁਆਲੇ ਦੁਆਲੇ ਨਾ ਮੁਸਲਿਆਂ ਦੇ ਪਿੰਡ ਹੈ ਨਾ, ਕਿਆ ਪਤਾ ਲੱਗਦਾ ਹੈ। ਉਹ ਫਿਰ ਅਸੀਂ ਚੱਲ ਪਏ ਸਵੇਰ ਨਾਲ 3 ਵਜੇ ਚੱਲ ਪਏ। ਉੱਥੇ ਸਾਰਾ ਕਾਫਲਾ ਬੜਾ ਲੰਮਾ ਚੌੜਾ ਕਾਫਲਾ, ਕਾਫਲੇ 5-6 ਮੀਲਾਂ ਆਦਮ ਹੀ ਆਦਮ ਪੈਦਲ ਆ। ਬਸ ਉਸ ਨਾ ਜਿਹੜੇ ਡੰਗਰਾਂ ਵਾਲੀਆਂ ਖੁਰਲੀਆਂ ਹੁੰਦੀਆਂ ਨਹੀਂ ਕਟਕਾਰ ਦੀਆਂ, ਉਹ ਸਾਧਨ ਕੋਈ ਨਹੀਂ ਆ। ਇਹਨਾਂ ਵਿੱਚ ਮਾੜਾ ਮੋੜਾ ਰੱਖ ਲਿਓ ਨੇ ਤੇ ਮੋੜਾ ਅੱਗੇ ਬੜਾ ਜੋਲ ਹੈ ਤੇ ਖਿੱਚੀ ਆਏ। ਉਹ ਗਣੀਆਂ ਖੁਰਲੀਆਂ ਦਾ ਰਾਹ ਹੀ ਗਰਮ ਹੋਏ ਤਾਂ ਸੜ ਗਏ, ਪੀਏ ਸੜ ਗਏ। ਰਾਜ ਸਾਈਟਾਂ ਤੇ ਨਾ ਮੁਸਲੇ ਜੇ ਕਾਫਲਾ ਵੇਂਦਾ ਵੀ ਲੰਘਿਆ ਜਾਂਦਾ, ਉਹਨਾਂ ਕੀ ਕੰਮ ਆਪਣੇ ਬੰਦੇ ਜਮਾ ਹੀ ਸ਼ਾਇਦ ਕੋਈ ਨਹੀਂ ਹੁੰਦੀ ਹੱਥ ਵੀ ਜਿਹੜਾ ਕੋਈ ਮਾਰ ਲੈ ਸਨ। ਬੰਦਿਆਂ ਨੂੰ ਡਰਦੇ ਵੀ ਮਾਰਨਾ ਨਹੀਂ ਬੰਦਾ। ਮੁਸਲੇ ਬਾਹਰੋਂ ਇੱਕ ਵੱਜੇ ਤੇ ਉਹਦੀਆਂ ਖੁਰਲੀਆਂ ਸਮਿਆਂ ਚਾਹ ਵੱਜ ਜਾਵੇ। ਆਪਣੇ ਬੰਦੇ ਉਹਨੂੰ ਇਹ ਨਹੀਂ ਵੀ ਉਹਨੂੰ ਵੀ ਕੋਈ ਛੋਟਾ ਗਲਾਠੀ ਮਾਰੇ। ਉਹ ਮਿਲਟਰੀ ਵਾਲਾ ਆਖਿਆ ਦੀਆ ਤੂੰ ਕੋਈ ਤਾਂ ਖਿਆਲ ਕਰੋ ਵੀ ਅਸੀਂ ਐਡਾ ਕਾਫਲਾ ਹੈਗਾ ਵੀ ਜਾਣੇ ਪਿੱਛੇ ਵੀ ਆਣੇ ਆ, ਤੇ ਤੁਸੀਂ ਵੀ ਕੋਈ ਆਸਰਾ ਰੱਖੋ। ਉਹ ਫਿਰ ਮਿਲਟਰੀ ਵਾਲੀ ਉਹ ਚਾਹ ਤੇ ਵੱਜਿਆ ਨਾ, ਤੇ ਮਿਲਟਰੀ ਵਾਲੇ ਫੈਰ ਕੱਢਿਆ ਤੇ ਉਹਨੂੰ ਮਾਰ ਦਿੱਤਾ ਮਿਲਟਰੀ ਵਾਲੇ। ਉਹ ਫਿਰ ਜਿਹੜਾ ਡਿੱਗਿਆ ਤੇ ਆਪਣੇ ਬੰਦਿਆਂ ਨੂੰ ਕਹਿਣ ਬਈ ਤੁਸੀਂ ਇਹਨੂੰ ਹੁਣ ਕੰਨੀ ਲਾ ਦਿਓ। ਆਪਣੇ ਨੂੰ ਦੇਖਣਾ ਹਾਂ ਬਈ ਬੰਦਾ ਮਾਰਨਾ ਤਾਂ ਬੜਾ ਮਾਂ ਪਾਪ ਹੈ। ਉਹ ਮਿਲਟਰੀ ਵਾਲੇ ਆਪ ਹੀ ਹੁੰਦੀ ਨਾ ਅੱਗੇ ਬੰਦੂਕ ਦਿਓ ਉਹ ਚੰਜੀ, ਉਹ ਮਾਰਿਆ ਸਿਹਰੇ ਤੇ ਉਹਨੇ ਮਾਰਿਆ ਸੀ। ਸਾਡੇ ਇੱਕ ਪੜੋਸ ਸੀ ਜੌੜਾ ਸੁਨਾਰਾ, ਬੜਾ ਬੰਦਾ ਬੀਬਾ। ਉਹਦਾ ਮੁੰਡਾ ਸੀ ਕਾਸਮ ਅਲੀ, ਮਨਸੂ ਅਲੀ, ਉਹਦੇ 2 ਮੁੰਡੇ ਸੀ। ਉਹ ਆਪ ਤਾਂ ਮੁੰਡਾ ਸੀ ਉੱਥੇ ਹੀ ਆ, ਤੂੰ ਗੁਜ਼ਰ ਗਿਆ ਪਹਿਲੇ ਹੀ। ਉਹਦੇ ਮੁੰਡੇ ਸੀ। ਫਿਰ ਮੈਂ ਬਾਅਦ ਵਿੱਚ ਗਿਆ ਪਾਕਿਸਤਾਨ। ਉਹ ਮੁੰਡੇ ਵੀ ਗੁਜ਼ਰ ਗਏ ਜਗ੍ਹਾ ਹੁੰਦੇ। ਕਾਸਮ ਅਲੀ ਦੇ ਮੁੰਡੇ ਆਏਗਾ ਉਹ ਜਿੰਦੇ ਆ, ਉਹਨਾਂ ਕੋਲ ਮੈਂ ਗਿਆ। ਉਹਨਾਂ ਮੇਰੀ ਆਦਰ ਵਾਹ ਕੀਤੀ, ਐਵੇਂ ਬੰਦਾ ਕਰੇ ਠੰਡੇ ਠੰਡੇ ਪਿਆਏ ਉਹਨਾਂ ਵਿਚਾਰੇ। ਉਹਨਾਂ ਕੋਲ ਮੈਂ ਅੱਧਾ ਘੰਟਾ ਬੈਠਾ। ਅਸੀਂ ਪਹਿਲੇ ਆਏ ਦਰਿਆ ਲੰਘੇ ਨਾ ਹੈਡ, ਤੇ ਰਾਤ ਸਾਨੂੰ ਉੱਥੇ ਹੀ ਪੈ ਕੇ ਲੰਘਦੇ। ਫਿਰ ਰਾਤ ਉੱਥੇ ਰਹਿ ਕੇ ਤੇ ਫਿਰ ਆ ਗਏ ਫਾਲਕੀ। ਫਿਰ ਕੋ ਸ਼ਾਇਦ ਆਏਗਾ ਉੱਥੇ ਗਵਰਨਮੈਂਟ ਦਾ ਛੋਲੇ ਛਾਲੇ ਦਿੰਦੇ ਆ ਉਬਲੇ ਹੋਏ, ਹੋਰ ਕੋਈ ਨਹੀਂ ਆਟਾ ਰੋਟੀ ਰਾਟੀ ਕੋਈ ਨਹੀਂ ਹੁੰਦੀ ਹੈ। ਕੋਈ ਹਫ਼ਤਾ ਕੁ ਰਹੇ ਫਾਲਕੀ। ਫਿਰ ਅਸੀਂ ਉੱਥੋਂ ਬਾਈਕੀ ਜਾਂਦੇ ਰਹੇ। ਉੱਥੇ ਬਾਰਡਰ ਦੇ ਉੱਤੇ ਹੈਗੀ, ਉੱਥੇ ਗਏ ਨਾ ਅਸੀਂ ਬਾਈਕੀ, ਉੱਥੇ ਸਾਰਾ ਕੁਝ ਪਿਆ। ਉਹ ਵੀ ਵਿਚਾਰੇ ਗਏ ਨਾ, ਵੀ ਮੁਕਾਬਲਾ ਥਾ ਜਿਹੜਾ ਮਾਰਿਆ ਉਹਨੇ, ਮੰਜੇ ਮੁੰਜੇ ਸਭ ਬਿਸਤਰੇ ਵਿਚਾਰੇ ਦੇ ਉਵੇਂ ਪਿਆ। ਮੰਤ ਗਲਦਾਰੀ ਦਾ ਸਾਂ ਆਪਾਂ ਇੱਥੇ ਨਹੀਂ ਰਹਿਣਾ ਬਾਰਡਰ ਤੇ, ਆਪਾਂ ਅਗਰ ਚੱਲਨੇ ਆ ਉੱਥੇ। ਫਿਰ
ਪਾਣੀ ਪੂਣੇ ਵਾਲੇ ਕੋਈ ਨਹੀਂ, ਛੱਪੜਾਂ ਦੇ ਪਾਣੀ ਪੀਂਦੇ ਸੀ। ਉੱਥੇ ਵੀ ਫਿਰ ਕਾਫਲਾ ਆਇਆ ਸੀ। ਆ ਜਿਹੜੀ ਬਿੱਗੜ ਬੁੱਗੜ ਹੈ ਨਾ, ਇਹਨਾਂ ਪਿੰਡਾਂ ਸਾਰਿਆਂ ਦਾ ਕਾਫਲਾ। ਉੱਥੇ ਜਦੋਂ ਵਿਚਾਰੇ ਆਏ ਤਾਂ ਸਾਡੇ ਕੋਲ ਨਾ ਸ਼ਾਮ ਨੂੰ ਆ ਮਲਵਈ ਮਾਲਵੇ ਵਾਲੇ ਇਹ ਘੋੜੀਆਂ ਤੇ ਆਏ ਸ਼ਾਮ ਨੂੰ। ਇਹ ਆਏ ਵੀ ਆਪਾਂ ਇਹਨਾਂ ਨੂੰ ਲੁੱਟੀਏ। ਸਾਡੇ ਬੰਦਿਆਂ ਨੂੰ ਆਖਿਆ ਨੇ ਵੀ ਆਪਾਂ ਇਹਨਾਂ ਨੂੰ ਲੁੱਟੀਏ, ਵੀ ਆਪਾਂ ਜੋ ਲੁੱਟਿਆ ਨਹੀਂ ਤਾਂ ਆਪਾਂ ਲੁੱਟੀ। ਸਾਡੇ ਬੰਦਿਆਂ ਦਾ ਅਸੀਂ ਤਾਂ ਨਹੀਂ ਬਈ ਲੁੱਟਣਾ ਨਾ, ਅਸੀਂ ਤਾਂ ਆਪ ਲੁੱਟੀ ਤੇ ਆਏ ਹਾਂ। ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਦਾ। ਅੱਛਾ। ਆ ਏਰੀਆ ਜਿਹੜਾ ਹੈ ਨਾ ਬਿੱਗੜ ਵਾਲਾ ਦਾ ਸਾਰਾ ਇਹ ਉੱਠੇ ਸੀ, ਇਹ ਉਠੀ ਤੇ ਗਿਆ ਹੈ। ਤੇ ਵਿਚਾਰੇ ਰੋਡ ਤੇ ਨਹੀਂ ਗਏ, ਵਿੱਚੋਂ ਗਏ ਵੀ ਮਤ ਰਾਜ ਬਿਮਾਰ ਲਵਣ। ਤੇ ਵਿੱਚ ਵੀ ਵਿਚਾਰੇ ਉਹ ਮਲਵਈਆਂ ਨੇ ਜਵਾਬ ਦਿੱਤਾ ਆਪਣੇ ਬੰਦਿਆਂ ਬਈ ਇਹ ਨਾ ਕੰਮ ਅਸੀਂ ਨਹੀਂ ਕਰਨਾ, ਬੰਦੇ ਨਹੀਂ ਮਾਰਨੇ। ਉਹ ਫਿਰ ਮਲਵਈ ਹਟ ਗਏ। ਉਹਨਾਂ ਜਾ ਕੇ ਮਿਲਟਰੀ ਵਾਲਿਆਂ ਨੇ ਕਿਹਾ ਤੇ ਉਹ ਅਗਾ ਨਹਿਰ ਹੈਗੀ, ਨਹਿਰ ਤੋਂ ਉਹਨੇ ਕਾਫਲੇ ਨੇ ਮਾਰ ਦਿੱਤਾ। ਉੱਥੇ ਨਾ ਸਾਡੇ ਖੂਹ ਤੋਂ 2 ਕਿਲੋਮੀਟਰ ਸੀ ਇੱਕ ਦਰਿਆ ਸੀ, ਤੇ ਉਹ ਕਿਸੇ ਜ਼ਮਾਨੇ ਚ ਤੇ ਸੁੱਕਾ ਹੀ ਪਿਆ, ਪਾਣੀ ਕੋਈ ਨਹੀਂ ਆ। ਉਦੋਂ ਪਰ ਕਾਫਲਾ ਇੱਕ ਆਇਆ, ਛੋਟਾ ਜਿਹਾ ਕਾਫਲਾ 500-600 ਦਾ, ਸਰਦਾਰਾਂ ਦਾ। ਸਾਰੇ ਸਰਦਾਰ ਨੇ, ਸਰਦਾਰ ਗਾਨੀ ਕੁੜੀਆਂ। ਉਹਨਾਂ ਜਦੋਂ ਨਿਕਲੇ ਨਾ ਉੱਥੋਂ ਆਦੇ ਪਿੰਡੋਂ, ਉਹਨਾਂ ਆ ਤੇ ਅੱਗੇ ਨਾ ਮੁਸਲਿਆਂ ਨਹਿਰ ਦੇ ਉੱਤੇ ਆ ਤੇ ਬਹਿ ਕੇ ਬੰਦੂਕਾਂ ਫੜ ਕੇ ਆਏ ਜਿਸ ਉਹ ਨਾ, ਤੇ ਉਹਨਾਂ ਤਾਂ ਅੱਗੋਂ ਬੰਦੂਕਾਂ ਖੜੀਆਂ ਕਰ ਲਈਆਂ। ਨਨੂਆਂ ਦੇ ਜਿਹੜੇ ਕੋਈ ਰੱਖੋ ਇੱਥੇ, ਉਹਨਾਂ ਦੇ ਕੱਪੜੇ ਵੀ ਉਤਰਾ ਲਏ ਕੁੜੀਆਂ ਦੇ ਸਾਰਿਆਂ ਦੇ। ਅਸੀਂ ਉਸ ਮਾਰ ਚਲਾਉਂਦੇ ਸੀ ਉੱਥੇ, ਤੇ ਸਾਡੇ ਨੇ ਇੱਕ ਬੁੱਢਾ ਬੰਦਾ ਨਾਲ ਜਾਂਦਾ ਵੀ ਰੋਲਾ ਹੈਗਾ, ਕੀ ਪਤਾ ਲੱਗਦਾ ਹੈ ਕੋਈ ਜਵਾਕਾਂ ਤੋਂ ਮਾਲ ਡੰਗਰ ਨੇ ਖੋਲ ਜਾਵੇ। ਉਹ ਬੁੱਢਾ ਬੰਦਾ ਸਾਡੇ ਨਾਲ, ਤੇ ਡੰਗਰ ਮੋੜਾਂਗਾ ਚੜਦੇ ਚੜਦੇ ਜਾਂਦੇ ਰਹੇ ਉੱਧਰ। ਪਰ ਡੰਗਰ ਇੱਕ ਗਿਆ ਤੇ ਬੁੱਢਾ ਸਾਨੂੰ ਜਾ ਉਹਨੂੰ ਮੋੜ ਲਿਆ। ਅਸੀਂ ਗਏ ਮੋੜਨ, ਮੇਰੇ ਨਾਲ ਹੋਰ ਹੀ ਮੁੰਡਾ ਇੱਕ ਮੁਸਲਮਾਨਾਂ ਦਾ, ਮੋੜਨ ਗਏ ਤੇ ਅਗਾਂ ਉਹ ਅਸੀਂ ਤਾਂ ਬੁਲਾਰਾ ਕਰਦੇ ਵੀ ਡੰਗਰ ਨੂੰ ਹਟਿਆ ਹੀ ਦੇ। ਉਹਨਾਂ ਸੁਣ ਲਿਆ ਕਿਤੇ ਜਦੋਂ ਬੈਠਿਆ ਉੱਥੇ ਵਿੱਚ ਵਿਚਾਰੇ ਸ਼ਰਮ ਦੇ ਮਾਰੇ ਨਗਨ ਜੋ ਆਏ ਬੰਦੇ ਬੁੱਢੀਆਂ ਸਾਰੇ, ਹਾਂਜੀ ਹਾਂਜੀ। ਤੇ ਉਹ ਫਿਰ ਆਸਾਨ ਬੁੱਢੇ ਉਹਨਾਂ ਨੇ ਇੱਕ ਉਹਦਾ ਸਿਰ ਕੱਢਿਆ ਵੀ ਬੰਦੇ ਹੀ ਤੇ ਬੋਲਦੇ, ਤੇ ਉਹਨਾਂ ਦੇ ਜੁੰਡੇ ਦੇ ਸਨ ਨਿਗੇ ਆਏ। ਤੇ ਉਹ ਜਿਹੜਾ ਡੰਗਰ ਗਿਆ ਨਾ, ਉਹ ਡੰਗਰ ਡਰ ਤੇ ਪਿੱਛੇ ਹੀ ਭੱਜ ਪਿਆ। ਡੰਗਰ ਵੱਜਾ ਤਾਂ ਅਸੀਂ ਮੁੜ ਆ ਗਏ ਹੁੰਦੇ ਬੁੱਢੇ ਕੋਲ। ਬੁੱਢੇ ਨੂੰ ਆਖਿਆ ਵੀ ਉੱਥੇ ਕੋਈ ਹੈ ਸ਼ਾਇ ਹੈਗੀ ਹੈ। ਆ ਡੰਗਰ ਉਹਦੇ ਕੋਲ ਡਰ ਕੇ ਹਟਿਆ। ਬੁੱਢਾ ਐਵੇਂ ਡਰਦੇ ਨੇ ਕਿ ਹੋਣਾ ਕੀ ਇੱਥੇ। ਅਸਾਂ ਨਹੀਂ ਬਾਬਾ ਚੱਲ ਤੂੰ ਵੇਖ ਸਕੇ। ਅਸੀਂ ਫਿਰ ਗਏ ਉੱਥੇ ਜਾ ਤੇ ਬੁੱਢਾ ਸਾਨੂੰ ਕਰਦਾ ਕਿੱਥੇ ਵਿਖਾਓ ਕਿੱਥੇ। ਉਹਨਾਂ ਸੁਣ ਲਿਆ ਬੁਲਾਰਾ, ਉਹ ਇੱਕ ਬੰਦੇ ਨੇ ਉਹਦਾ ਸਿਰ ਕੀਤਾ। ਅਸਾਂ ਆਖਿਆ ਬਾਬਾ ਉਹ ਵੇਖ ਸਿਰ। ਉਹ ਵਡੇਰਾ ਬੰਦਾ, ਉਹਨੂੰ ਕੋਈ ਨਾ ਪਤਾ ਲੱਗੇ। ਉਹ ਆਖ ਕਿੱਥੇ। ਅਸੀਂ ਟੁਰਦੇ ਟੁਰਦੇ ਉੱਤੇ ਗਏ ਚਲੇ। ਉਹ ਵਿਚਾਰਾ ਬੰਦਾ ਜਿਹੜਾ ਨਾ, ਉਹਨੇ ਬੁੜੇ ਨੂੰ ਆਖਿਆ ਵਿਆਹ ਕਹਾਣੀ ਹੈ, ਸਾਨੂੰ ਤਾਂ ਅਗਲੇ ਲੁੱਟ ਲਿਆ ਮੁਸਲਿਆਂ, ਤੇ ਸਾਡੇ ਤਾਂ ਸਾਰੀਆਂ ਧੀਆਂ ਵੀ ਨਗਨ ਰੋਵਣ ਆਂਦਾ ਧੀਆਂ। ਫਿਰ ਉਹਨੇ ਕਹਿਆ ਬੁੱਢੇ ਨੂੰ, ਬਾਬੇ ਨੂੰ, ਉਹਨੇ ਆਖਿਆ ਵੀ ਅਸਾਂ ਤਾਂ ਨਗਨ ਸਾਰੇ, ਤੇ ਤੁਸੀਂ ਇਹੀ ਕਰੋ ਪਿੰਡੂ ਜਾਓ ਤੇ ਕੱਪੜੇ ਲਿਆਓ, ਸਾਡੇ ਜੋਗੇ ਕੱਪੜੇ ਕਰਾਓ ਤਾਂ ਅਸੀਂ ਪਿੰਡ 'ਚ ਵੜੀਏ। ਉਹ ਫਿਰ ਇੱਥੇ ਆਏ, ਮੈਂ ਖੂਹ ਤੇ ਅਸੀਂ ਆਏ ਤਾਂ ਫਿਰ ਬੁੱਢੇ ਨੂੰ ਆਖਿਆ। ਬੁੱਢੇ ਸਾਡੇ ਮਾਮਿਆਂ ਨੂੰ ਕਹਿਆ ਵੀ ਜਾਓ ਪਿੰਡ ਮੰਤ ਸਾਹਿਬ ਨੂੰ ਆਖਿਆ ਕੱਪੜੇ ਭੇਜੇ। ਬਈ ਜਿਹੜਾ ਹੈ ਨਾ ਕਾਫਲਾ ਨੰਗਾ ਹੀ ਹੈ। ਉਹ ਫਿਰ ਮੰਤ ਸਾਹਿਬ ਨਾ ਗੱਡਾ ਭਰ ਕੇ ਨਾ ਐਵੇਂ ਕੱਪੜੇ ਸੀਪੇ ਥਾ ਨਹੀਂ, ਐਵੇਂ ਥਾਂ ਨਹੀਂ ਗੱਲੇ ਜਾ ਵੀ ਚਲੋ ਇਹ ਨਾ ਇੱਕ ਪਾੜ ਪੂੜ ਕੇ ਨਾ ਤੇ ਨਗਨ ਜਿਹੜਾ ਜਨਾਨੀਆਂ ਨੂੰ ਪਰ ਕੱਢ ਲੈਣ ਤੇ ਬੰਦੇ ਵੀ। ਉਹ ਫਿਰ ਕੱਪੜੇ ਅਸੀਂ ਲੈ ਗਏ, ਉੱਥੇ ਗੱਡਾ ਆ ਗਿਆ ਮੁੜ ਉੱਥੇ ਉਹਨਾਂ ਜਿਵੇਂ ਹੀ ਪਾੜ ਪੂੜ ਕੇ ਨਾ ਥਾਂ ਉਹਨਾਂ ਕੱਪੜੇ ਜਾਣਾ ਕਰ ਲਏ ਤੇ ਤਾਂ ਮੁੜੋ ਪਿੰਡ 'ਚ ਆਏ। ਤੇ ਸਾਡੇ ਪਿੰਡ ਨੂੰ ਤਾਂ ਪਾ ਜਾਣਾ, ਪਰ ਇਹ ਤਾਂ ਉਹ ਮਿਲਟਰੀ ਵਾਲੇ ਜਿਹੜੇ ਉਹਨਾਂ ਆਖਿਆ ਵੀ ਇੱਥੇ ਆਪਾਂ ਰਹਿਣਾ ਨਹੀਂ, ਇੱਦਾਂ ਪਾਕਿਸਤਾਨ ਬਣ ਗਿਆ, ਆਪਾਂ ਹਿੰਦੁਸਤਾਨ ਜਾਣਾ। ਉਹ ਤਾਂ ਬਚ ਗਏ, ਨਹੀਂ ਤਾਂ ਬਾਹਰਲੇ ਜਿਹੜੇ ਮੁਸਲੇ ਹੈ ਨਾ ਸਾਰੇ ਪਿੰਡ ਹੀ ਮੁਸਲਿਆਂ ਦੇ ਦੁਆਲੇ ਦੁਆਲੇ ਸਭ ਜਿੰਨੇ ਮੁਸਲੇ, ਜਿਵੇਂ ਇੱਧੇ ਪਿੰਡ ਆ ਮੁਸਲਿਆਂ ਦੇ ਨਾ, ਉਹ ਸਾਰੇ ਦੁਆਲੇ ਪਿੰਡ ਆਪਣੇ ਤੇ ਥੋੜੇ ਹੀ ਕਮਾਉਂਦੇ ਹਿੰਦੂਆਂ ਦੇ। ਫਿਰ ਅਸੀਂ ਉੱਥੇ ਚੱਲ ਪਏ। ਫਿਰ ਇੱਥੇ ਅਸੀਂ ਆ ਤੇ ਡੇਰਾ ਲਾ ਲਿਆ। ਇੱਥੇ ਆਏ ਤੇ ਖੂਹ ਵਿੱਚ ਉਹਨਾਂ ਨਾ ਅਤੇ ਛੱਪੜ ਤੋਂ ਪੀਏ ਤੇ ਖੂਹ 'ਚ ਉਹਨਾਂ ਬੋਕਾ ਲਮਕਾਇਆ ਚੰਮ ਦਾ, ਤੇ ਆਪਣੇ ਬੰਦੇ ਤੈਨੂੰ ਚੰਮ ਤੋਂ ਤਾਂ ਬੜੀ ਦੁਸ਼ਮਣੀ ਕਰਦੇ ਨੇ। ਉਹ ਫਿਰ ਬੋਕਾ ਦਾ ਕਢਾਇਆ ਤੇ ਲੋਹੇ ਦਾ ਬਣਾਇਆ ਡਰਮ ਦਾ, ਤੇ ਪਿੰਡ ਸਾਰਾ ਮੁੜੋ ਟੂਟੀਆਂ ਮਾਈਆਂ ਭਰ ਲੈਣ ਉੱਥੋਂ ਪਾਣੀ। ਪਹਿਲੇ ਤਾਂ ਬਈ ਛੱਪੜ ਦਾ ਹੀ ਪੀਂਦੇ ਰਿਹਾ ਸੀ। ਛੱਪੜ ਦੋ ਆਏ ਨਾ ਬੜੇ ਤਕੜੇ, ਅਜੇ ਵੀ ਖੜੇ, ਇੱਕ ਮਾਲ ਵਾਲਾ ਤੇ ਇੱਕ ਜਿਹੜਾ ਚੰਗਾ ਪਾਣੀ ਪੀਣ ਪੂਣ ਵਾਲਾ। ਮੁਸਲਿਆਂ ਦਾ ਪਿੰਡ ਸੀ, ਮਕਾਨ ਵਿਹਲਿਆ ਵਿੱਚ ਵੜ ਗਏ ਆਪੋ ਆਪਸ। ਉਹ ਨਾ ਜਿਹੜੇ ਪਹਿਲੇ ਬਾਣੀ ਬੈਠੇ ਨਾ, ਉਹ ਆਖਣੇ ਸਾਡੀ ਹੈਗੀ, ਆ ਵੀ ਸਾਡੀ ਹੈ, ਆ ਵੀ ਸਾਡੀ। ਉਸ ਕਮਾਨ ਬੜੇ ਆਏ, ਬੜੇ ਕਮਾਨ ਦੀ ਹੈ। ਉਹ ਆਖਣਾ ਸਾਡਾ ਹੀ ਹੈ। ਉਹ ਫਿਰ ਆਪਣੇ ਬੰਦੇ ਆਖਿਆ ਵੀ ਦੀਆ ਚੰਗਾ ਹੈ ਵੀ ਆਪਾਂ ਉਦੋਂ ਹੀ ਕੁੱਟੀ ਤੇ ਆ ਗਏ ਤੇ ਇਹ ਵੀ ਕੁੱਟਦੇ ਪਏ। ਉਹ ਜਿਹੜਾ ਬੰਦਾ ਸੀ ਨਾ ਗੌਰਮੈਂਟ ਹੀ, ਉਹਨੇ ਬੰਦੇ ਆਪਣੇ ਸਮਝਾਇਆ ਇਹ ਐਵੇਂ ਕਰਦੇ ਪਏ ਨੇ, ਇਹਨਾਂ ਨੂੰ ਮਾਰੋ ਜੂਤ, ਐਵੇਂ ਨਹੀਂ ਸੂਤ ਆਮਣੇ ਨੇ। ਉਹ ਫਿਰ ਬੰਦੇ ਆਪਣੇ ਮਾਰਿਆ ਉਹਨਾਂ ਨੂੰ ਜੂਤ ਵੀ ਦੱਸੋ ਕਿਹੜੇ ਕਿਹੜੇ ਤੁਹਾਡੀ। ਉਹ ਫਿਰ ਆਂਦੇ ਨਹੀਂ ਸਾਡੀ ਕੋਈ ਨਹੀਂ ਹੈ। तो ਜ਼ਮੀਨ ਕਿਸੇ ਦੀ ਤਾਂ ਹੋਣੀ ਉਸ ਟਾਈਮ? ਉਹ ਜ਼ਮੀਨ ਉਸੇ ਮੁਸਲੇ ਦੀ ਆਈ ਤੇ ਉਹ ਕਰ ਗਿਆ ਕੋਰਟ ਗੌਰਮੈਂਟ ਦੇ ਨਾਂ, ਤੀਜਾ ਹਿੱਸਾ ਗੌਰਮੈਂਟ ਵੰਡਾਈ ਲੈਂਦੀ ਸੀ। ਤੇ ਫਿਰ ਹੁਣ ਤੁਸੀਂ ਜਦੋਂ ਉੱਥੇ ਗਏ ਹਾਂਜੀ ਤਾਂ ਜਿਹੜਾ ਪਿੰਡ ਸੀ ਤੁਹਾਡਾ, ਉਸੇ ਪਿੰਡ ਤੁਸੀਂ ਕੋਈ ਪਛਾਣ ਲਿਆ ਤੇ ਪਿੰਡ ਨੂੰ?
ਹਾਂ ਮੈਂ ਪਛਾਣ ਲਿਆ, ਬੰਦੇ ਆਏ ਮੁੜ ਉੱਥੇ ਨਾ ਜਿਹੜੇ ਸਾਡੇ ਪੜੋਸ ਤੈਨੂੰ ਦੱਸਿਆ ਸੁਨਾਰੇ, ਉਹ ਸੁਨਾਰਿਆਂ ਨੇ ਵੱਡੇ ਦੇ ਗਏ ਮਰ, ਉਹਨਾਂ ਦੀ ਔਲਾਦ ਹੈਗੀ ਸੀ। ਉਹ ਫਿਰ ਉਹਨਾਂ ਨੂੰ ਦੱਸਿਆ ਨਾ ਵੀ ਉਹਨਾਂ ਦੇ ਵੱਡਿਆਂ ਦਾ ਨਾਂ, ਤੇ ਉਹਨਾਂ ਆਖਿਆ ਬੰਦਾ ਤੇ ਜਾਣਦਾ ਹੈਗਾ। ਮੇਰੇ ਨਾਲ ਇੱਕ ਚੌਕੀਦਾਰ ਆ, ਪਹਿਲੇ ਅਸੀਂ ਗਏ ਦਰਬਾਰ ਬਾਬੇ ਦੇ, ਜਾ ਮੱਥਾ ਟੇਕਿਆ। ਆਹੋ ਉੱਥੇ ਮੱਥਾ ਟੇਕਿਆ, ਉੱਥੇ ਫਿਰ ਨਾ ਝਾੜੂ ਝੂੜੂ ਲਾਇਆ, ਸਾਰਾ ਗੰਦ ਵੱਜਿਆ ਪਿਆ ਅੰਦਰ, ਥੰਮ ਵਾਲੇ ਅੰਦਰ ਗੰਦ ਵੱਜਿਆ ਪਿਆ ਸੀ। ਫਿਰ ਆ ਝਾੜੂ ਲਾਇਆ, ਅਸੀਂ ਦੁਕਾਨ ਜੀ ਆਈ ਮੁਸਲਿਆਂ ਦੀ, ਉੱਥੋਂ ਜਾ ਅਗਰਬੱਤੀ ਲਈ, ਤੇ ਅਗਰਬੱਤੀ ਲਈ ਤੇ ਡੱਬੀ, ਉਦੋਂ ਅਗਰਬੱਤੀਆਂ ਦੇ 1000 ਰੁਪਏ ਲੈ ਆਨੇ। ਚਲੋ ਮੈਂ ਹੋਰ ਲੈ ਲਓ, ਲੈਣੇ ਤੇ ਲਵਾਂ ਕੀ ਹੈ, ਪੈਸਾ ਦੀ ਕੋਈ ਨਹੀਂ, ਸਾਡਾ ਗੁਰੂ ਹੈਗਾ ਤੇ ਧੂਪ ਬੱਤੀ ਕਰਨੀ ਭਾਈ। ਉਹ ਫਿਰ ਮੈਂ ਲੈ ਆਂਦਾ ਤੇ ਧੂਪ ਬੱਤੀ ਕੀਤੀ। ਉਹ ਫਿਰ ਜਿਹੜਾ ਨਾ ਚੌਕੀਦਾਰ, ਉਹਨੂੰ ਮੈਂ ਨਾ 600 ਰੁਪਈਆ ਦਿੱਤਾ। ਮੈਂ ਕਿਹਾ ਡਰਦੇ ਕਿਉਂ ਨਹੀਂ, ਤੇ ਸੇਵਾ ਕਰ ਗਿਆ ਕਰ, ਆ ਝਾੜੂ ਜਾ ਮਾਰਿਆ ਕਰ। ਉਹ ਵਜੇ ਗੇਟ ਆਇਆ ਤੇ ਉਹਨੂੰ ਰੋਕੀ ਜਾ ਗੱਡੀ ਡਰਾਈਵਰ ਨੇ। ਮੈਂ ਆਖਿਆ ਬਸ ਆ ਵੇਖੋ ਸਮਾਧਾਂ ਖੜੀਆਂ ਸਾਹਮਣੇ, ਮੈਂ ਕਿਹਾ ਗੱਡੀ ਮੋੜ ਲੈ, ਚੱਲ ਉਹਦੇ ਸਮਾਧਾਂ। ਅਸੀਂ ਫਿਰ ਗੱਡੀ ਜਾ ਉੱਥੇ ਤੇ ਰੋਕ ਤੇ ਜਾ ਬਾਬੇ ਦੇ ਦਰਸ਼ਨ ਕੀਤੇ। ਉੱਥੇ ਸਾਰੇ ਉਵੇਂ ਕੱਚੇ ਮਕਾਨ ਖੜੇ, ਜਿਵੇਂ ਸਾਡੇ ਅਸੀਂ ਕੱਚੇ ਹੀ ਖੜੇ ਨੇ, ਕੋਈ ਪੱਕਾ ਨਹੀਂ। ਰਾਜੇ ਰਣਜੀਤ ਦਾ ਹੈਗਾ ਕਿਲ੍ਹਾ, ਉਹ ਕੋਲ ਹੀ ਹੈ, ਨਾਲ ਹੀ ਆ ਆਪਣੇ ਗੁਰਦੁਆਰੇ ਦੇ। ਤਾਂ ਸਵੇਰ ਨਾਲ ਆਖਿਆ ਵੀ ਚਲੀਏ ਆਪਾਂ ਹੀ ਦਰਸ਼ਨ ਕਰੇ ਹੀ ਵਿੱਚ। ਸਾਡੇ ਨਾਲ ਸਰਦਾਰ ਵੀ ਆ, ਅਸੀਂ ਬੈਠੇ ਰਹੇ ਤੇ ਸਾਡੇ ਕੋਲ ਇੱਕ ਮੁਸਲਮਾਨ ਹੋਵੇ, ਇੱਕ ਤੋਂ ਦੀ ਜਨਾਨੀ ਹੋਵੇ ਤੇ ਇੱਕ ਉਹਦੀ 2 ਕੁੜੀਆਂ, ਉਹ ਸਾਡੇ ਕੋਲ ਆ ਕੇ ਬੈਠੇ ਬੈਠੇ ਤੇ ਆਪੇ ਉਹਨਾਂ ਵਿਚਾਰਿਆਂ ਗੱਲ ਛੇੜੀ ਜਾ। ਸਾਨੂੰ ਪੁੱਛਦੇ ਕਿੱਥੋਂ ਆਇਆ, ਦੱਸਿਆ ਕਿ ਬਈ ਅਸੀਂ ਤਾਂ ਇੰਡੀਆ 'ਚੋਂ ਆਇਆ। ਉਹ ਆਂਦੇ ਐਂ ਕਰ ਦਿਓ ਸਾਨੂੰ ਵੀ ਲਈ ਚਲੋ ਇੱਦੇ। ਮੈਂ ਕੀ ਗੱਲ, ਅਸੀਂ ਬੜੇ ਤੰਗ ਆ, ਆਪਾਂ ਤਾਂ ਪ੍ਰੇਮ ਨਾਲ ਰਵੇ, ਕੋਈ ਪ੍ਰੇਮ ਨਾਲ ਕੀ ਜਾਣਾ, ਨਾਲ ਕੋਈ ਨਹੀਂ ਜਾਣਾ, ਪ੍ਰੇਮ ਨਾਲ ਰਵੇ, ਪ੍ਰੇਮ ਨਾਲ ਕੋਈ ਹਰ ਇੱਕ ਨੂੰ ਜੀ ਕਰ ਤੇ ਬੁਲਾ।